ਕੌਰ ਬੀ ਨੇ ਨਇਆ ਗਾਉਂ ਪਿੰਡ ਪੈਂਦਾ ਖਨੌਰੀ ਦੇ ਨੇੜੇ ਸੰਗਰੂਰ ਦੇ ਵਿੱਚ। ਉੱਥੇ ਦੋਸ਼ ਲੱਗ ਰਹੇ ਨੇ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਤੇ ਕਬਜ਼ਾ ਵਾ। ਇਹ ਬੀਬੀ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਕਹਿੰਦੇ ਕਿ ਅਸੀਂ ਜੀ ਹਾਂਜੀ ਸਾਡੇ ਕੋਲੇ ਥੋੜਾ ਜਿਹਾ ਹਿੱਸਾ ਹੈਗਾ ਜੀ, ਅਸੀਂ ਜੀ ਇਹ ਛੱਡ ਦਿਆਂਗੇ ਜੀ, ਕੋਠੀ ਸਾਡੀ ਇੰਨੀ ਪੁਰਾਣੀ ਬਣੀ ਆ। ਅਸੀਂ ਕਹਿਣਾ ਕਿ ਭਾਵੇਂ ਕੋਈ ਕਲਾਕਾਰ ਆ, ਭਾਵੇਂ ਕੋਈ ਅਦਾਕਾਰ ਆ, ਭਾਵੇਂ ਕੋਈ ਡਾਕਟਰ ਆ, ਭਾਵੇਂ ਕੋਈ ਪੱਤਰਕਾਰ ਆ, ਜਿਹੜਾ ਵੀ ਪੰਚਾਇਤੀ ਜ਼ਮੀਨ ਮੱਲੀ ਬੈਠਾ ਵਾ ਉਹ ਤੋਂ ਜ਼ਮੀਨ ਛਡਾਉਣੀ ਚਾਹੀਦੀ ਆ। ਤੇ ਇਹ ਕਲਾਕਾਰ ਬੀਬੀ ਦੀ ਕੋਠੀ ਜਿਹੜੀ ਹੈ ਪੰਚਾਇਤੀ ਜ਼ਮੀਨ ਦੇ ਵਿੱਚ, ਪੰਚਾਇਤੀ ਜ਼ਮੀਨ ਤੇ ਵੀ ਇਹਨਾਂ ਦਾ ਕਬਜ਼ਾ ਆ, ਪਰ ਇਹ ਪ੍ਰਾਪਰਟੀ ਲੋਕਾਂ ਦੀ ਹੈ, ਸਾਰੇ ਲੋਕਾਂ ਦੀ ਹੈ। ਪੰਚਾਇਤੀ ਜ਼ਮੀਨ ਲੋਕਾਂ ਦੀ ਹੈ, ਲੋਕਾਂ ਦੀਆਂ ਜ਼ਮੀਨਾਂ ਚੋਂ ਕਾਟਾਂ ਕੱਟ ਕਰਕੇ ਪੰਚਾਇਤੀ ਜ਼ਮੀਨ ਰੱਖੀ ਜਾਂਦੀ ਹੈ। ਤੇ ਕਦੋਂ ਮਾਫੀ ਮੰਗ ਲਈ ਜਾਵੇ ਜਿੰਨਾ ਵੀ ਲੋਕਾਂ ਦੀਆਂ ਜ਼ਮੀਨਾਂ ਲੋਕ ਨੱਪੀ ਬੈਠੇ ਆ, ਔਰ ਜਿਹੜੇ ਲੋਕ ਨੱਪੀ ਬੈਠੇ ਭਾਵੇਂ ਉਹ ਆਮ ਬੰਦੇ ਆ, ਉਹ ਗੁਨਾਹਗਾਰ ਆ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਫੇਸਬੁੱਕ ਤੇ YouTube ਤੇ ਸਾਨੂੰ ਤੁਸੀਂ ਵੇਖ ਰਹੇ ਹੋ। ਇਸ ਰਿਪੋਰਟ ਨੂੰ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਲਗਾਤਾਰ ਪੰਜਾਬੀ ਰੇਡੀਓ USA ਤੇ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ਿਆਂ ਦੀ ਰਿਪੋਰਟਿੰਗ ਕਰ ਰਹੇ ਹਾਂ। ਹੁਣ ਇਸੇ ਹੀ ਅਗਲੇ ਹਿੱਸੇ ਦੇ ਵਿੱਚ, ਇਸੇ ਹੀ ਲਾਈਨ ਦੇ ਵਿੱਚ ਪੰਜਾਬ ਦੀ ਇੱਕ ਹੋਰ ਕਲਾਕਾਰ ਬੀਬੀ ਦਾ ਨਾਂ ਆ ਗਿਆ। ਉਸ ਬੀਬੀ ਦਾ ਨਾਂ ਕੌਰ ਬੀ। ਕੌਰ ਬੀ ਨੇ ਨਇਆ ਗਾਉਂ ਪਿੰਡ ਪੈਂਦਾ ਖਨੌਰੀ ਦੇ ਨੇੜੇ ਸੰਗਰੂਰ ਦੇ ਵਿੱਚ। ਉੱਥੇ ਦੋਸ਼ ਲੱਗ ਰਹੇ ਨੇ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਤੇ ਕਬਜ਼ਾ ਵਾ, ਤੇ ਥੋੜ੍ਹੇ ਜਿਹੇ ਥਾਂ ਦੇ ਵਿੱਚ, ਥੋੜ੍ਹੇ ਜਿਹੇ ਹਿੱਸੇ ਦੇ ਵਿੱਚ ਕੋਠੀ ਵੀ ਜਿਹੜੀ ਹੈ ਇਸ ਕਲਾਕਾਰ ਬੀਬੀ ਦੀ ਬਣੀ ਹੋਈ ਹੈ। ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਲਗਾਤਾਰ ਕਿ ਜਿਹੜਾ ਪੰਜਾਬ ਦੇ ਵਿੱਚ ਜੋ ਮਾਨ ਸਰਕਾਰ ਨੇ ਜੋ ਨਵੀਂ ਜਿਹੜੀ ਮੁਹਿੰਮ ਚਲਾਈ ਹੈ, ਜੋ ਨਵੀਂ ਲਹਿਰ ਚਲਾਈ ਹੈ, ਜਿਹਦੇ ਤਹਿਤ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਏ ਜਾ ਰਹੇ ਨੇ, ਤਾਂ ਉਹਦੇ ਵਿੱਚ ਹੰਸਰਾਜ ਹੰਸ ਦਾ ਨਾਮ ਬੋਲਿਆ ਸੀ। ਬਾਅਦ ਦੇ ਵਿੱਚ ਬਾਅਦ ਤਫਸੀਲ ਦੱਸਿਆ ਸੀਗਾ ਕਿ ਕਿਹੜੇ ਪਿੰਡ ਦੀ ਕਿੰਨੀ ਜ਼ਮੀਨ ਕਿਵੇਂ ਇਸ ਸਿੰਗਰ ਨੂੰ ਦਿੱਤੀ ਗਈ ਜਾਂ ਇਹਦੇ ਮੁੰਡੇ ਵਾਲੇ ਦੇ ਨਾਂ ਲਵਾਈ ਗਈ। ਤਾਂ ਹੁਣ ਇਸ ਕਲਾਕਾਰ ਬੀਬੀ ਦਾ ਵੀ ਨਾਂ ਆ ਗਿਆ। ਤੁਸੀਂ ਦੇਖੋ ਵੀ ਪੰਜਾਬ ਦੇ ਜਿਹੜੇ ਲੋਕ ਆ, ਜਿਹੜੇ ਲੀਡਰ ਆ ਪੰਜਾਬ ਦੇ ਲੋਕਾਂ ਨੇ ਲੀਡਰਾਂ, ਸਾਧਾਂ, ਡੇਰੇਦਾਰਾਂ, ਕਲਾਕਾਰਾਂ ਨੂੰ ਕਿੰਨਾ ਮਾਣ ਬਖਸ਼ਿਆ ਵਾ। ਪਰ ਇਹ ਜਿਹੜੇ ਲੋਕ ਆ, ਇਹਨਾਂ ਨੇ ਕਦੇ ਮੌਕਾ ਨਹੀਂ ਖੁੰਝਣ ਦਿੱਤਾ ਲੋਕਾਂ ਦੀ ਲੁੱਟ ਕਰਨ ਨੂੰ। ਭਾਵੇਂ ਕੋਈ ਕਲਾਕਾਰ ਆ, ਭਾਵੇਂ ਕੋਈ ਡੇਰੇਦਾਰ ਆ, ਤੇ ਭਾਵੇਂ ਕੋਈ ਲੀਡਰ ਆ, ਸਿਆਸਤਦਾਨ ਹੈ। ਸਿਆਸਤਦਾਨਾਂ ਨੇ ਤਾਂ ਹੱਦਾਂ ਬੰਨੇ ਟੱਪੇ ਹੋਏ ਹੀ ਆ। ਉਹਨਾਂ ਨੇ ਕੋਈ ਅਦਾਰਾ, ਕੋਈ ਪੰਜਾਬ ਦਾ ਅਸਾਸਾ ਨਹੀਂ ਛੱਡਿਆ ਲੁੱਟਣ ਨਹੀਂ, ਉਹ ਖਾਣ ਨਹੀਂ। ਪਰ ਕਲਾਕਾਰ ਕਿਹੜਾ ਘੱਟ ਆ। ਇਹ ਬੀਬੀ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਕਹਿੰਦੇ ਕਿ ਅਸੀਂ ਜੀ ਹਾਂਜੀ ਸਾਡੇ ਕੋਲੇ ਥੋੜ੍ਹਾ ਜਿਹਾ ਹਿੱਸਾ ਹੈਗਾ ਜੀ, ਅਸੀਂ ਜੀ ਇਹ ਛੱਡ ਦਿਆਂਗੇ ਜੀ, ਕੋਠੀ ਸਾਡੀ ਇੰਨੀ ਪੁਰਾਣੀ ਬਣੀ ਆ। ਭਲੇ ਮਾਨਸੋ, ਇਹ ਕਿਤੇ ਹੋ ਸਕਦਾ ਕਿ ਪਿੰਡ 'ਚ ਕਿਸੇ ਬੰਦੇ ਨੂੰ ਪਤਾ ਨਾ ਹੋਵੇ ਕਿ ਮੈਂ ਹੁਣ ਪੰਚਾਇਤੀ ਜ਼ਮੀਨ ਦੇ ਵਿੱਚ ਘਰ ਪਾਉਣ ਜਾ ਰਿਹਾ ਵਾਂ। ਪਿੰਡਾਂ ਵਾਲਿਆਂ ਨੂੰ ਇੰਨੀ ਨੌਲੇਜ ਹੁੰਦੀ ਹੈ ਕਿ ਸਾਡਾ ਕਿੰਨਾ ਖਸਰਾ ਨੰਬਰ ਆ, ਕਿੰਨੀ ਜਿਹੜੀ ਆਹ ਸੀਲ ਨੰਬਰ ਦੇ ਵਿੱਚ ਬੋਲਦਾ ਵਾ, ਕਿੰਨਾ ਸਾਡਾ ਖਸਰਾ ਨੰਬਰ ਆ, ਕਿੰਨਾ ਸਾਡਾ ਕਿੱਲਾ ਨੰਬਰ ਆ, ਕਿੰਨੇ ਟਾਈਮ 'ਤੇ ਸਾਡੀ ਵਾਰੀ ਆ, ਅਤੇ ਕਿੱਥੋਂ ਤੱਕ ਸਾਡੀ ਵੱਟ ਜਾਂਦੀ ਆ। ਅਤੇ ਅੱਜ ਇਹ ਅਣਜਾਣ ਬਣ ਰਹੇ ਆ, ਔਰ ਇਹ ਹੋਣਾ ਚਾਹੀਦਾ ਵਾ। ਅਸੀਂ ਕਹਿਣਾ ਕਿ ਭਾਵੇਂ ਕੋਈ ਕਲਾਕਾਰ ਆ, ਭਾਵੇਂ ਕੋਈ ਅਦਾਕਾਰ ਆ, ਭਾਵੇਂ ਕੋਈ ਡਾਕਟਰ ਆ, ਭਾਵੇਂ ਕੋਈ ਪੱਤਰਕਾਰ ਆ, ਜਿਹੜਾ ਵੀ ਪੰਚਾਇਤੀ ਜ਼ਮੀਨ ਮੱਲੀ ਬੈਠਾ ਵਾ ਉਹ ਤੋਂ ਜ਼ਮੀਨ ਛਡਾਉਣੀ ਚਾਹੀਦੀ ਆ। ਤੇ ਇਹ ਕਲਾਕਾਰ ਬੀਬੀ ਦੀ ਕੋਠੀ ਜਿਹੜੀ ਹੈ ਪੰਚਾਇਤੀ ਜ਼ਮੀਨ ਦੇ ਵਿੱਚ, ਪੰਚਾਇਤੀ ਜ਼ਮੀਨ ਤੇ ਵੀ ਇਹਨਾਂ ਦਾ ਕਬਜ਼ਾ ਆ। ਪਰ ਇਹ ਜਿਹੜਾ ਉਹਦਾ ਮੁਆਵਜ਼ਾ ਜਾਂ ਠੇਕਾ ਕਹਿ ਲਓ ਭਰਦੇ ਆ। ਪਰ ਠੇਕਾ ਪਿੰਡਾਂ ਵਾਲੇ ਕਿਵੇਂ ਭਰਦੇ ਆ ਉਹ ਪਿੰਡਾਂ ਵਾਲੇ ਜਾਣਦੇ ਆ, ਤੇ ਕਢਾਉਂਦੇ ਬਾਅਦ 'ਚ ਕਿਵੇਂ ਆ, ਕਿਉਂਕਿ ਪੰਚਾਇਤਾਂ ਬਣਦੀਆਂ ਨੇ, ਆਪਣੀਆਂ ਹੀ ਪੰਚਾਇਤਾਂ, ਆਪਣੇ ਮੈਂਬਰ ਪੰਚਾਇਤ ਜਿਹੜੇ ਬਣਾਏ ਜਾਂਦੇ, ਆਪਣਾ ਹੀ ਸਰਪੰਚ ਬਣਾਇਆ ਜਾਂਦਾ। ਬਾਅਦ ਦੇ ਵਿੱਚ ਪੰਚਾਇਤੀ ਜ਼ਮੀਨ ਦਾ ਠੇਕਾ ਭਰ ਕੇ ਉਹਨੂੰ ਕਿਹੜੀਆਂ ਟੇਢੀਆਂ ਉਂਗਲਾਂ ਕਰਕੇ ਕਢਾਇਆ ਜਾਂਦਾ, ਇਹ ਲੋਕ ਜਾਣਦੇ ਆ ਚੰਗੀ ਤਰ੍ਹਾਂ, ਔਰ ਅੱਜ ਇਹ ਅਣਜਾਣ ਬਣ ਰਹੇ ਆ। ਸੋ ਚਾਹੀਦਾ ਪੰਜਾਬ ਸਰਕਾਰ ਨੂੰ ਇਹ ਆ ਕਿ ਇਹਨਾਂ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਭਾਵੇਂ ਕੁਛ ਵੀ ਆ, ਕਿੱਡਾ ਹੀ ਪਬਲਿਕ ਫਿਗਰ ਆ, ਕਿੱਡੀ ਪਬਲਿਕ ਹਸਤੀ ਆ, ਕੋਈ ਫਰਕ ਨਹੀਂ ਪੈਂਦਾ। ਇਸੇ ਮਸਲੇ ਦੇ ਤਹਿਤ ਹੁਣ ਅਗਲੀ ਵਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਮੋਹਾਲੀ ਦੀਆਂ ਬੇਸ਼ਕੀਮਤੀ ਜ਼ਮੀਨਾਂ ਦੀ ਆਉਣੀ ਚਾਹੀਦੀ ਆ। ਔਰ ਉੱਥੇ ਵੀ ਬਹੁਤ ਸਾਰੇ ਅਫਸਰਾਂ ਨੇ, ਦੇਖੋ ਕਲਾਕਾਰ ਆ ਗਏ ਆ, ਹੰਸਰਾਜ ਹੰਸ ਤੋਂ ਬਾਅਦ ਇਹ ਬੀਬੀ ਦਾ ਨਾਂ ਆ ਗਿਆ, ਕੌਰ ਬੀ ਜੀ ਦਾ ਨਾਮ ਆ। ਔਰ ਉਸ ਤੋਂ ਪਹਿਲਾਂ ਡੇਰੇਦਾਰ ਵੀ ਆ ਗਏ ਆ ਜਿਹੜੇ AC ਚਲਾਈ ਬੈਠੇ ਸੀ ਪਖੰਡੀ, ਜਿਨ੍ਹਾਂ ਦਾ ਕੰਮ ਹੀ ਕਾਰ ਕੋਈ ਨਹੀਂ, ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ ਵਾ ਔਰ ਲੋਕਾਂ ਦੀ ਆਸਥਾ ਦਾ ਸ਼ੋਸ਼ਣ ਕਰਨਾ ਵਾ। ਸਮਾਜਿਕ
ਧਾਰਮਿਕ ਲੁੱਟ ਤਾਂ ਆਰਥਿਕ ਲੁੱਟ ਤਾਂ ਕਰਦੀ ਹੈ, ਪਰ ਸਰੀਰਕ ਲੁੱਟ ਵੀ ਕਰਦੇ ਇਹਨਾਂ ਚੁੱਕੋ ਬਹੁਤਿਆਂ ਤੇ ਕੇਸ ਵੀ ਚੱਲਦੇ ਆ, ਬਹੁਤਿਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਵਾ। ਇਹ ਲੋਕ ਚੋਰੀ ਕਰਨੋਂ ਇਹ ਨਹੀਂ ਹਟਦੇ। ਆ ਹੁਣ ਇੱਕ ਡੇਰੇ ਬਾਰੇ ਪਿੱਛੇ ਜੇ ਰਿਪੋਰਟ ਆ ਕੇ ਹਟੀ ਵੀ ਉਹਨਾਂ ਨੇ ਰਾਹ ਰੋਕ ਲਿਆ ਸੀ, ਹਾਲਾਂਕਿ ਲੋਕਾਂ ਨੇ ਧਰਨਾ ਲਾ ਕੇ ਰਾਹ ਜਿਹੜਾ ਵਾ ਉਹ ਛੁਡਾ ਲਿਆ। ਪਰ ਤੁਸੀਂ ਦੇਖੋ ਵੀ ਕੋਈ ਹੈ ਐਸਾ ਬੰਦਾ, ਕੋਈ ਹੈ ਐਸਾ ਡੇਰੇਦਾਰ, ਕੋਈ ਹੈ ਐਸਾ ਅਦਾਕਾਰ, ਕੋਈ ਹੈ ਐਸਾ ਜਿਹੜਾ ਸਿਆਸਤਦਾਨ ਜਾਂ ਸਿੰਗਰ ਜਿਹਦਾ ਦਾ ਲੱਗਿਆ ਹੋਵੇ ਤੇ ਉਹਨੇ ਲਾਇਆ ਨਾ ਹੋਵੇ, ਉਹਨੇ ਕਿਹਾ ਉਹ ਤੌਬਾ ਕੀਤੀ ਹੋਵੇ ਕਿ ਨਹੀਂ ਯਾਰ ਮੈਂ ਨਹੀਂ ਕਰਨਾ। ਸੋ ਸਾਡਾ ਉਹ ਬੀਬੀ ਨਾਲ ਕੋਈ ਨਿੱਜੀ ਮਸਲਾ ਨਹੀਂ ਆ, ਪਰ ਇਹਨਾਂ ਦੱਸਣਾ ਤੁਹਾਨੂੰ ਜ਼ਰੂਰ ਆ ਕਿ ਪੰਜਾਬ ਦੇ ਵਿੱਚ ਰਸੂਖਵਾਨ ਬੰਦਾ ਚਾਹੇ ਕਿਸੇ ਵੀ ਤਬਕੇ ਤੋਂ ਆਉਂਦਾ ਹੋਵੇ, ਜਿੱਥੇ ਉਹਦਾ ਦਾ ਲੱਗਦਾ ਉਹਨੇ ਲਾਇਆ ਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਭਾਵੇਂ ਪੰਜਾਬ ਦੇ ਲੋਕਾਂ ਨੂੰ ਉਹਨੇ ਪਿਆਰ ਦਿੱਤਾ ਹੋਵੇ। ਆ ਜਾ ਕੇ ਵੇਖ ਲਓ ਬੀਬੀ ਦੇ ਪੇਜ ਤੇ ਕਿੰਨੇ ਕੁ ਲਾਈਕ ਆ, ਕਿੰਨੇ ਲੋਕ ਉਹਨੂੰ ਫੋਲੋ ਕਰਦੇ ਆ। ਪਰ ਇਹ ਜ਼ਰੂਰੀ ਨਹੀਂ ਹੈ ਕਿ ਬੰਦਾ ਜਿਹਨੂੰ ਤੁਸੀਂ ਫੋਲੋ ਕਰਦੇ ਆ, ਜਿਹਨੂੰ ਤੁਸੀਂ ਹੀਰੋ ਮੰਨਦੇ ਆ, ਜਾਂ ਜਿਹਨੂੰ ਤੁਸੀਂ ਆਈਡਲ ਮੰਨਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਉੱਦਾਂ ਦਾ ਹੀ ਹੋਵੇ। ਲੋਕ ਤੌਬਾ ਕਰਦੇ ਨੇ ਜਦ ਤੱਕ ਜਿਹੜੇ ਲੋਕ ਸੁਲਝੇ ਵੇ ਨੇ, ਜਿਹੜੇ ਲੋਕ ਰੱਬ ਦਾ ਖੌਫ ਖਾਂਦੇ ਨੇ, ਖੁਦਾ ਦਾ ਖੌਫ ਖਾਂਦੇ ਨੇ, ਰੱਬ ਦਾ ਡਰ ਮੰਨਦੇ ਨੇ, ਉਹ ਤੌਬਾ ਕਰਦੇ ਨੇ ਕਿ ਕਿਤੇ ਯਾਰ ਲੋਕਾਂ ਦੀ ਲੁੱਟੀ ਪੱਟੀ ਚੀਜ਼ ਸਾਡੇ ਘਰੇ ਨਾ ਆ ਜਾਵੇ। ਪਰ ਇੱਥੇ ਨਹੀਂ। ਹੁਣ ਤੁਸੀਂ ਦੇਈ ਚਲੋ ਬਾਈਟਾਂ ਮੀਡੀਆ ਦੇ ਸਾਹਮਣੇ, ਹਾਂਜੀ ਇਹ ਪੁਰਾਣਾ ਸੀਗਾ ਜੀ, ਸਾਡਾ ਘਰ ਵੀ ਆਇਆ ਜੀ। ਉਹ ਪਿੰਡ ਦੇ ਸਰਪੰਚ ਦੀ ਬਾਈਟ ਸੁਣੀ ਮੈਂ, ਉਹ ਕਹਿ ਰਿਹਾ ਕਿ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਸਿਆਸੀ ਰਸੂਖ ਕਰਕੇ ਬਹੁਤੀ ਵਾਰੀ ਇਹ ਚੀਜ਼ਾਂ ਨਹੀਂ ਹੋ ਸਕੀਆਂ, ਪਰ ਹੁਣ ਹੋਈਆਂ ਨੇ। ਤਾਂ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਨਾਮ ਆ ਉਹ ਇਸ ਲਿਸਟ ਦੇ ਵਿੱਚ ਆਉਣਗੇ। ਸੋ ਚਾਹੀਦਾ ਇਹ ਹੈ ਕਿ ਲੋਕਾਂ ਤੋਂ ਮਾਫੀ ਮੰਗ ਲਈ ਜਾਵੇ, ਜਿਨ੍ਹਾਂ ਵੀ ਲੋਕਾਂ ਦੀਆਂ ਜ਼ਮੀਨਾਂ ਲੋਕ ਨੱਪੀ ਬੈਠੇ ਆ, ਔਰ ਜਿਹੜੇ ਲੋਕ ਨੱਪੀ ਬੈਠੇ ਆ ਭਾਵੇਂ ਉਹ ਆਮ ਬੰਦੇ ਹੀ ਆ, ਉਹ ਗੁਨਾਹਗਾਰ ਆ। ਪਬਲਿਕ ਪ੍ਰਾਪਰਟੀ ਨੂੰ ਰੋਕ ਕੇ ਉਹ ਲੋਕਾਂ ਦੇ ਗੁਨਾਹਗਾਰ ਆ, ਭਾਵੇਂ ਕਿਸੇ ਦਾ ਕਬਜ਼ਾ ਹੈ ਭਾਵੇਂ ਨਹੀਂ ਹੈ। ਇਹ ਪ੍ਰਾਪਰਟੀ ਲੋਕਾਂ ਦੀ ਆ, ਸਾਰੇ ਲੋਕਾਂ ਦੀ ਆ। ਪੰਚਾਇਤੀ ਜ਼ਮੀਨ ਲੋਕਾਂ ਦੀ ਆ, ਲੋਕਾਂ ਦੀਆਂ ਜ਼ਮੀਨਾਂ 'ਚੋਂ ਕਾਟਾਂ ਕੱਟ ਕੇ ਪੰਚਾਇਤੀ ਜ਼ਮੀਨ ਰੱਖੀ ਜਾਂਦੀ ਆ। ਤੇ ਕਬਜ਼ਾ ਧਾਰਕ ਭਾਵੇਂ ਕੋਈ ਅਫਸਰ ਆ, ਭਾਵੇਂ ਕੋਈ ਡੇਰੇਦਾਰ ਆ, ਭਾਵੇਂ ਕੋਈ ਕਲਾਕਾਰ ਆ, ਭਾਵੇਂ ਕੋਈ ਲੀਡਰ ਆ, ਸਾਰਿਆਂ ਤੋਂ ਜਿਹੜੇ ਕਬਜ਼ੇ ਆ ਉਹ ਛੁਡਾਉਣੇ ਚਾਹੀਦੇ ਆ ਪੰਜਾਬ ਸਰਕਾਰ ਨੂੰ। ਔਰ ਇਹਦੇ 'ਚ ਕਿਸੇ ਨਾਲ ਕੋਈ ਜਿਹੜਾ ਵਾ ਉਹਦੀ ਇਮੇਜ ਦਾ ਕੋਈ ਜਿਹੜਾ ਲਿਹਾਜ਼ ਨਹੀਂ ਹੋਣਾ ਚਾਹੀਦਾ। ਮੋਹਾਲੀ ਦੇ ਵਿੱਚ ਬੇਸ਼ਕੀਮਤੀ ਜ਼ਮੀਨਾਂ ਲੀਡਰਾਂ ਨੇ ਨੱਪੀਆਂ ਹੋਈਆਂ, ਔਰ ਬਹੁਤੇ ਕਾਂਗਰਸੀਆਂ ਦੇ ਨਾਮ ਨੇ, ਬਹੁਤੇ ਅਕਾਲੀਆਂ ਦੇ ਨਾਮ ਨੇ। ਔਰ ਤੁਸੀਂ ਦੇਖੋ ਕਿ ਇੰਨੇ ਇਖਲਾਕੋਂ ਡਿੱਗੇ ਲੋਕ ਆ ਇਹ ਜਿਹੜੇ ਸਾਡੇ ਸਿਆਸਤਦਾਨ ਆ, ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ, ਕਿਸੇ ਨੂੰ ਵਿਧਾਨ ਸਭਾ, ਕਿਸੇ ਨੂੰ ਲੋਕ ਸਭਾ, ਕੋਈ ਰਾਜ ਸਭਾ ਗਿਆ, ਕਿ ਇਹਨਾਂ ਨੇ ਸਾਡੇ ਹੀ ਅਸਾਸੇ ਲੁੱਟ ਲਏ, ਸਾਡੇ ਬੱਚਿਆਂ ਦੇ ਅਸਾਸੇ ਲੁੱਟ ਲਏ ਆ। ਸੋ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਦਾ ਸਿਆਸੀ ਲਿਹਾਜ਼ ਕੀਤੇ ਇਹਨਾਂ ਸਾਰੀਆਂ ਜ਼ਮੀਨਾਂ ਤੋਂ ਕਬਜ਼ੇ ਛਡਾਉਣੇ ਚਾਹੀਦੇ ਆ। ਔਰ ਜਿਹੜੇ ਲੋਕ ਪਬਲਿਕ ਫਿਗਰ ਨੇ, ਖਾਸ ਕਰਕੇ ਮੈਂ ਉਹਨਾਂ ਲਈ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਲੋਕਾਂ ਦੇ ਵਿੱਚ ਕੋਈ ਨਾ ਕੋਈ ਹਸਤੀ ਰੱਖਦੇ ਆ, ਲੋਕ ਉਹਨਾਂ ਨੂੰ ਜਾਣਦੇ ਆ, ਉਹਨਾਂ ਦਾ ਇਖਲਾਕੀ ਫਰਜ਼ ਬਣਦਾ ਕਿ ਜਿੰਨੀ ਲੁੱਟ ਹੌਲੀ ਹੌਲੀ ਕਿਉਂ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਕਰਾਉਣੇ ਆ। ਅੱਜ ਜਾ ਕੇ YouTube ਖੋਲ੍ਹ ਲਿਓ, ਅੱਜ ਜਾ ਕੇ Facebook ਖੋਲ੍ਹ ਲਿਓ, ਕਿੰਨਾ ਲੋਕ ਤੁਹਾਨੂੰ ਥੱਲੇ ਹਾਰ ਵਰਸਾਉਂਦੇ ਆ, ਫੁੱਲ ਵਰਸਾਉਂਦੇ ਆ। ਕਿਉਂ ਕਰਦੇ ਹੋ? ਅੱਗੇ ਸ਼ੌਹਰਤ ਦੀ ਘਾਟ ਆ? ਕੀ ਕੁਛ ਕੁ ਮਰਲੇ ਨੱਪ ਕੇ ਕੀ ਸਾਬਿਤ ਕਰਨਾ ਚਾਹੁੰਦੇ ਕਿ ਅਸੀਂ ਤਕੜੇ ਆ? ਨੱਪਣਾ ਕੋਈ ਪੈਲੀ ਦੱਬਣਾ ਕੋਈ ਜਿਹੜਾ ਵਾ ਉਹ ਬਹਾਦਰੀ ਦਾ ਕੰਮ ਆ? ਐਮੀ ਵਿਰਕ ਦੀ ਗਾਣਾ ਨਹੀਂ ਸੁਣਿਆ ਤੁਸੀਂ ਕਦੇ ਕਿ ਸ਼ਾਹ ਨਹੀਂ ਬਣੀਦਾ ਸ਼ਾਮ ਲਾਟ ਦੱਬ ਕੇ? ਸ਼ਾਹ ਥੋੜ੍ਹੋ ਬਣਿਆ ਜਾਂਦਾ ਵਾ। ਸੋ ਸ਼ਰਮ ਨੂੰ ਹੱਥ ਮਾਰੋ ਜੇ ਲੋਕ ਤੁਹਾਨੂੰ ਜਾਣਦੇ ਨੇ, ਜੇ ਜਾਣਦੇ ਨਹੀਂ ਤਾਂ ਵੀ ਤੁਹਾਡਾ ਇਖਲਾਕੀ ਫਰਜ਼ ਬਣਦਾ। ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤਾਂ ਵੀ ਤੁਹਾਡਾ ਇਖਲਾਕੀ ਫਰਜ਼ ਬਣਦਾ, ਨੈਤਿਕ ਫਰਜ਼ ਬਣਦਾ ਵਾ। ਤੇ ਜੇ ਲੋਕਾਂ ਨੇ ਤੁਹਾਨੂੰ 4 ਲੋਕ ਮੱਥਾ ਟੇਕਦੇ ਆ, ਤੁਹਾਡਾ ਤਾਂ ਵੀ ਫਰਜ਼ ਬਣਦਾ ਕਿ ਐਵੇਂ ਨੱਪਾ ਨਪਾਈ ਦੱਬਾ ਦਬਾਈ ਨਾ ਕਰੋ ਜ਼ਮੀਨਾਂ ਦੀ। ਤੇ ਜੇ ਲੋਕ ਤੁਹਾਡੇ ਖਾੜੇ ਲਵਾਉਂਦੇ ਆ ਫਿਰ ਤਾਂ ਤੁਹਾਡਾ ਦੁੱਗਣਾ ਫਰਜ਼ ਬਣਦਾ ਵਾ ਕਿ ਯਾਰ ਇਹ ਲੋਕ ਸਾਨੂੰ ਦਿੰਦੇ ਆ, ਮਾਣ ਸਨਮਾਨ ਦਿੰਦੇ ਆ, ਸਾਨੂੰ ਸ਼ੌਹਰਤ ਬਖਸ਼ਦੇ ਆ, ਇਹਨਾਂ ਦੇ ਸਿਰ ਤੇ ਅਸੀਂ ਸਟਾਰ ਆ। ਤੇ ਆਹ ਸਟਾਰਾਂ ਦੇ ਕੰਮ ਦੇਖ ਲਓ। ਸਟਾਰ ਬੰਦਾ ਜਿਹੜਾ ਵਾ ਉਹ ਇਕੱਲਾ ਇਹ ਨਹੀਂ ਹੁੰਦਾ ਕਿ ਉਹ ਵਿਊਜ਼ ਨਾਲ ਸਟਾਰ ਹੁੰਦਾ ਵਾ। ਬੰਦਾ ਆਪਦੀ ਨਜ਼ਰ ਦੇ ਵਿੱਚ ਵੀ ਸਟਾਰ ਹੋਣਾ ਚਾਹੀਦਾ, ਆਪਦੇ ਕੰਮਾਂ ਕਰਕੇ ਵੀ ਸਟਾਰ ਹੋਣਾ ਚਾਹੀਦਾ। ਬੰਦੇ ਦੇ ਕੰਮ ਵੀ ਸਟਾਰਾਂ ਵਾਲੇ ਹੋਣੇ ਚਾਹੀਦੇ ਆ। ਸੋ ਅਗਲੀ ਰਿਪੋਰਟ ਦੇ ਵਿੱਚ ਫਿਰ ਮਿਲਾਂਗੇ। ਇਹ ਰਿਪੋਰਟ ਕਿਸੇ ਨਾਲ ਨਿੱਜੀ ਕਰਕੇ ਨਹੀਂ ਹੈ, ਪਰਸਨਲ ਕਰਕੇ ਨਹੀਂ ਹੈ, ਪਰ ਜਿੱਥੇ ਅਸਾਸਿਆਂ ਦੀ ਲੁੱਟ ਹੋਈ, ਜਿੱਥੇ ਪੰਜਾਬ ਦੀ ਜ਼ਮੀਨ ਦੀ ਲੁੱਟ ਹੋਈ, ਪੰਜਾਬ ਦੇ ਪਾਣੀ ਦੀ ਲੁੱਟ ਹੋਈ, ਜਿੱਥੇ ਪੰਜਾਬ ਦੇ ਲੋਕਾਂ ਦੀ ਲੁੱਟ ਹੋਈ, ਭਾਵੇਂ ਉੱਥੇ ਸਿਆਸਤਦਾਨ ਹੋਵੇ, ਭਾਵੇਂ ਕੋਈ ਅਦਾਕਾਰ ਹੋਵੇ, ਭਾਵੇਂ ਕੋਈ ਡੇਰੇਦਾਰ ਹੋਵੇ, ਖੁੱਲ੍ਹ ਕੇ ਬੋਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ। ਤੇ ਭਾਵੇਂ ਕੋਈ ਆਪਣੇ ਆਪ ਨੂੰ ਕਹਿੰਦਾ ਸਟਾਰ ਹੋਵੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।